ਸਲਾਮ ਅਲੈਕਮ। ਪੰਜਾਬੀ ਲੋਕ ਰੀਤ 45। ਚੌਧਰੀ ਪਿੰਡ ਦਾ ਮੁਖੀਆ, ਪਿੰਡ ਦਾ ਸਭ ਤੋਂ ਵੱਡਾ ਜ਼ਿਮੀਂਦਾਰ ਚੌਧਰੀ ਦੀ ਉਪਾਧੀ ਨਾਲ ਜਾਣਿਆ ਮੰਨਿਆ ਜਾਂਦਾ ਹੈ। ਉਪਾਧੀ ਦੀ ਗੱਲ ਅਸੀਂ ਤੁਹਾਡੇ ਨਾਲ ਕਰ ਹੀ ਲਈ ਹੋਈ, ਨਾਂ ਦੇ ਨਾਲ ਜਿਹੜਾ ਨਾਵਾਂ ਲੱਗਦਾ ਹੈ। ਉਂਝ ਤਾਂ ਹਰ ਵੱਡੇ ਜ਼ਿਮੀਂਦਾਰ ਨੂੰ ਚੌਧਰੀ ਆਖ ਕੇ ਕੁਆਇਆ ਜਾਂਦਾ ਹੈ ਤੇ ਆਦਰ ਪਾਰੋਂ ਇਹ ਇੱਜ਼ਤ ਦਾ ਲਫ਼ਜ਼ ਬਣ ਗਿਆ ਹੈ, ਆਦਰ ਲਈ ਬੋਲਿਆ ਜਾਂਦਾ ਹੈ। ਪਰ ਪਿੰਡ ਦੇ ਮੁਖੀਆ ਚੌਧਰੀ ਦੀ ਦੂਜੇ ਚੌਧਰੀਆਂ ਨਾਲੋਂ ਵਧੇਰੇ ਆਦਰਯੋਗ ਥਾਂ ਹੈ। ਜਿਹੜਾ ਪਿੰਡ ਦਾ ਮੁਖੀਆ ਹੋਵੇ ਤੇ ਮੁਖੀਆ ਚੌਧਰੀ ਹੋਵੇ, ਉਹਦੀ ਦੂਜਿਆਂ ਚੌਧਰੀਆਂ ਨਾਲੋਂ ਚੋਖੀ ਆਦਰਯੋਗ ਥਾਂ ਹੁੰਦੀ ਹੈ। ਆਮ ਤੌਰ 'ਤੇ ਚੌਧਰੀ ਪਦਵੀ ਜੱਦੀ ਟੁਰੀ ਆਉਂਦੀ ਅਤੇ ਪਿਓ ਤੋਂ ਪੁੱਤਰ ਨੂੰ ਵਿਰਸੇ 'ਚ ਮਿਲਦੀ ਤੇ ਉਸ ਕੁੱਲ ਦੇ ਅਧਿਕਾਰ ਜਾਂ ਹੱਕ ਵਿੱਚ ਹੁੰਦੀ ਏ ਜਿਸ ਦੇ ਵਡਕੇ ਨੇ ਪਿੰਡ ਨੂੰ ਵਸਾਇਆ ਹੁੰਦਾ। ਉਸ ਦੀ ਬਾਕੀ ਜ਼ਿਮੀਂਦਾਰਾਂ ਨਾਲੋਂ ਜ਼ਿਆਦਾ ਭੋਏ ਹੁੰਦੀ ਹੈ ਤੇ ਪਿੰਡ ਵਿੱਚ ਉਸ ਦਾ ਆਦਰ ਮਾਣ ਵੀ ਦੂਜਿਆਂ ਨਾਲੋਂ ਵੱਧ ਹੁੰਦਾ ਹੈ। ਚੌਧਰੀ ਪਿੰਡ ਦਾ ਮੁਖੀਆ ਹੁੰਦਾ ਹੈ। ਉਸ ਦੀ ਕੰਡ ਉੱਤੇ ਸਾਰਾ ਪਿੰਡ ਤੇ ਖਾਸ ਤੌਰ 'ਤੇ ਉਸ ਦੀ ਆਪਣੀ ਸਾਰੀ ਬਰਾਦਰੀ ਹੁੰਦੀ ਹੈ। ਭਾਈਚਾਰੇ ਵਿੱਚ ਉਹ ਆਪਣਾ ਸਤਿਕਾਰ ਬਣਾਈ ਰੱਖਦਾ ਹੈ। ਔਖੇ ਵੇਲੇ ਉਹ ਪਿੰਡ ਦੇ ਲੋਕਾਂ ਦੀ ਸਦਾਚਾਰਕ ਤੇ ਮਾਲੀ ਸਹਾਇਤਾ ਕਰਦਾ ਹੈ, ਯਾਨੀ ਮਾਲੀ ਇਮਦਾਦ ਕਰਦਾ ਹੈ। ਜੇ ਪਿੰਡ ਵਿੱਚ ਝਗੜਾ ਹੋ ਜਾਵੇ ਤਾਂ ਉਹ ਪਿੰਡ ਦੀ ਪੰਚਾਇਤ ਨਾਲ ਵਿਚਾਰ ਵਟਾਂਦਰਾ ਕਰਕੇ ਫੈਸਲਾ ਕਰਵਾਉਂਦਾ ਹੈ। ਉਸ ਦਾ ਫੈਸਲਾ ਅੰਤਮ ਯਾਨੀ ਹਤਮੀ ਔਰ ਆਖਰੀ ਹੁੰਦਾ ਹੈ। ਭਾਵੇਂ ਪੰਚਾਇਤ ਉਸ ਨਾਲ ਸਹਿਮਤ ਹੋਵੇ ਜਾਂ ਨਾ ਹੋ। ਵੱਡੇ ਪਿੰਡ ਵਿੱਚ ਇੱਕ ਤੋਂ ਵਧੇਕ ਚੌਧਰੀ ਹੁੰਦੇ ਤੇ ਹਰ ਚੌਧਰੀ ਦਾ ਆਪਣੇ ਘੇਰੇ 'ਚ ਰਸੂਖ ਹੁੰਦਾ ਹੈ। ਕਈ ਵਾਰ ਦੋ ਚੌਧਰੀਆਂ ਵਿੱਚ ਜੱਦੀ ਵੈਰ ਚਲੇ ਆਉਂਦੇ ਤੇ ਉਹ ਇੱਕ ਦੂਜੇ ਨੂੰ ਨੀਵਾਂ ਵਿਖਾਉਣ ਤੇ ਸਰਕਾਰੇ ਦਰਬਾਰੇ ਆਪਣਾ ਇੱਜ਼ਤ ਮਾਣ ਵਧਾਉਣ ਦੇ ਆਰ ਵਿੱਚ ਲੱਗੇ ਰਹਿੰਦੇ। ਕਈ ਥਾਈਂ ਚੌਧਰੀ ਦੇ ਖੁੱਲ੍ਹੇ ਵਿਹੜੇ 'ਚ ਹੀ ਭਰੇ ਪੰਚਾਇਤ ਲੱਗਦੀ। ਪਿੰਡ ਵਿੱਚ ਆਏ ਸਰਕਾਰੀ ਅਧਿਕਾਰੀ ਯਾਨੀ ਮੁਲਾਜ਼ਮ ਪਹਿਲਾਂ ਉੱਥੇ ਹੀ ਆਉਂਦੇ ਨੇ। ਚੌਧਰੀ ਦੀ ਵੱਡੀ ਹਵੇਲੀ ਹੁੰਦੀ ਏ ਜਿੱਥੇ ਇੱਕ ਕਮਰਾ ਆਏ ਗਏ ਲਈ ਰਾਖਵਾਂ ਹੁੰਦਾ ਹੈ। ਹਿੰਦੂ ਤੇ ਮੁਸਲਮਾਨ ਚੌਧਰੀਆਂ ਦੇ ਘਰ ਹੁੱਕਾ ਸਦਾ ਤਾਜ਼ਾ ਰਹਿੰਦਾ। ਕੁਝ ਕੰਮੀ ਆਏ ਗਏ ਦੀ ਸੇਵਾ ਲਈ ਹਮੇਸ਼ਾ ਹਾਜ਼ਰ ਰਹਿੰਦੇ ਨੇ। ਤੁਗਲਕ ਘਰਾਣੇ ਦੇ ਰਾਜ ਸਮੇਂ 100 ਪਿੰਡਾਂ ਦੇ ਇਕੱਠ ਨੂੰ ਸਦੀ ਕਹਿੰਦੇ ਸਨ ਤੇ ਹਰ ਸਦੀ ਦੇ ਮੁਖੀਏ ਨੂੰ ਚੌਧਰੀ ਕਿਹਾ ਜਾਂਦਾ ਸੀ। ਫਿਰ ਇਹ ਵੀ ਏ ਜੋ ਹਿੰਦੂਆਂ 'ਚ ਚੌਧਰੀ ਨਾਂ ਦੀ ਗੋਤ ਵੀ ਮਿਲਦੀ।